ਇੱਕ ਪਾਸੇ ਕੁਦਰਤ ਦੀ ਮਾਰ, ਦੂਜੇ ਪਾਸੇ ਕਾਰਪੋਰੇਟ ਲੁੱਟ ਲਈ ਤਿਆਰ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੌਜੂਦਾ ਖੇਤੀਬਾੜੀ ਦੇ ਹਾਲਾਤਾਂ ਦੀ। ਇੱਕ ਪਾਸੇ ਪਿਛਲੇ ਹਫ਼ਤੇ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਉਹ ਸਮੇਂ ਗੜੇਮਾਰੀ ਹੋ ਰਹੀ ਆ ਜਦੋਂ ਕਿ ਫਸਲ ਕਣਕ ਦੀ ਬਿਲਕੁਲ ਪੱਕ ਕੇ ਤਿਆਰ ਆ, ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਦਿਆਂ ਪੰਜਾਬ ਦੇ 8 ਸੀਲੋ ਜੋ ਕਿ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਸੀਲੋ ਨੇ, ਜਿਹੜੇ ਸਿੱਧਾ ਖੇਤੀਬਾੜੀ ਨੂੰ ਕਿਸਾਨਾਂ ਦੇ ਹੇਠੋਂ ਕੱਢ ਕੇ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਚਾਲ ਆ, ਉਹਨੂੰ ਲਾਗੂ ਕਰਦਿਆਂ ਪੰਜਾਬ ਦੇ 8 ਸੀਲੋਆਂ ਨੂੰ ਮੰਡੀ ਕੋਰਟ ਯਾਰਡ ਡਿਕਲੇਅਰ ਕੀਤਾ ਆ। ਤੇ ਮੰਡੀ ਕੋਰਟ ਯਾਰਡ ਡਿਕਲੇਅਰ ਕਰਨ ਤੋਂ ਬਾਅਦ ਜਿੱਥੇ ਜਿੱਥੇ ਉਹ ਸੀਲੋ ਹੈਗੇ ਆ ਉੱਥੋਂ ਦੀਆਂ ਮੰਡੀਆਂ ਦੇ ਵਿੱਚ ਬਾਰਦਾਨਾ ਭੇਜਣਾ ਬੰਦ ਕੀਤਾ ਆ। ਤੇ ਸਥਾਨਕ ਜਿਹੜੇ ਉੱਥੇ ਮੰਡੀ ਬੋਰਡ ਦੇ ਅਫਸਰ ਨੇ ਉਹਨਾਂ ਨੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਆ ਕਿ ਤੁਸੀਂ ਜਿਹੜੀਆਂ ਕਣਕ ਦੀਆਂ ਟਰਾਲੀਆਂ ਸਿੱਧੀਆਂ ਸੀਲੋ ਦੇ ਵਿੱਚ ਭੇਜੋ। ਪਿਛਲੇ ਸਾਲ ਮੋਗੇ ਦੇ ਵਿੱਚ ਜੋ ਇੱਕ ਪ੍ਰਾਈਵੇਟ ਫਰਮ ਦਾ ਸੀਲੋ ਆ, ਉਹ ਚੱਲਣ ਦੇ ਕਾਰਨ ਉੱਥੇ 16 ਮੰਡੀਆਂ ਦਾ ਜਿਹੜਾ ਕਾਰਜ ਪ੍ਰਭਾਵਿਤ ਹੋਇਆ ਸੀ। ਇਸ ਸਾਲ ਬੀਤੇ ਕੱਲ ਗੁਰਦਾਸਪੁਰ ਜ਼ਿਲ੍ਹੇ ਦੇ ਨਸ਼ਹਿਰਾ ਮੱਝਾ ਸਿੰਘ ਦੇ ਕੋਲ ਬਣੇ ਸੀਲੋ ਦਾ ਇੱਕ ਰੌਲਾ ਪਿਆ ਆ, ਜਿੱਥੇ ਧਾਰੀਵਾਲ ਮੰਡੀ ਬੋਰਡ ਅਫਸਰ ਆ ਜੋ ਧਾਰੀਵਾਲ ਦਾ, ਉਹਨੇ ਨਸ਼ਹਿਰਾ ਮੱਝਾ ਸਿੰਘ ਦੇ ਆੜ੍ਹਤੀਆਂ ਨੂੰ ਇੱਕ ਨੋਟਿਸ ਲਿਖ ਕੇ ਇੱਕ ਚਿੱਠੀ ਕੱਢੀ ਆ ਕਿ ਤੁਹਾਡੀ ਜਿਹੜੀ ਮੰਡੀ ਉਹ ਬੰਦ ਕੀਤੀ ਜਾਂਦੀ ਆ ਤੇ ਨਸ਼ਹਿਰੇ ਦੇ ਸੀਲੋ ਨੂੰ ਜੋ ਸ਼ੀਨਾ ਰੇਲਵੇ ਸਟੇਸ਼ਨ ਦੇ ਕੋਲ ਬਣਿਆ ਆ ਉਹਨੂੰ ਮੰਡੀ ਕੋਰਟ ਜਾਂ ਡਿਕਲੇਅਰ ਕੀਤਾ ਜਾਂਦਾ ਤੇ ਤੁਸੀਂ ਆਪਣੀ ਪਰਚੀ ਦੇ ਕੇ ਕਿਸਾਨਾਂ ਨੂੰ ਸਿੱਧਾ ਉੱਥੇ ਭੇਜੋ। ਤਾਂ ਇੱਥੇ ਸਿੱਧਾ ਗਰੀਬ ਠੇਕੇਦਾਰ, ਗਰੀਬ ਪੱਲੇਦਾਰ ਜੋ 6 ਮਹੀਨੇ ਉਡੀਕਦੇ ਆ ਕਿ ਮੰਡੀ ਦਾ ਸੀਜ਼ਨ ਆਏਗਾ, ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜਾ ਨਵਾਲਾ ਖੋਇਆ ਜਾ ਰਿਹਾ ਆ। ਪਹਿਲੇ ਸਟੈਪ ਦੇ ਵਿੱਚ ਲੇਬਰ ਨੂੰ ਬਾਹਰ ਕੀਤਾ ਜਾਏਗਾ, ਜਿਹੜੀ ਪਰ ਕੁਇੰਟਲ ਦੇ ਪਿੱਛੇ 100 ਰੁਪਏ ਦੇ ਕਰੀਬ ਲੇਬਰ ਸਫਾਈ ਦੀ ਹੋ ਗਈ ਜਾਂ ਤੋੜੇ ਭਰਨ ਦੀ ਜਿੰਨੀ ਲੇਬਰ ਬਣਦੀ ਆ, ਉਹ ਜਿਹੜੀ ਆ ਲੇਬਰ ਪਹਿਲਾਂ ਬਾਹਰ ਕੀਤੀ ਜਾਊਗੀ। ਉਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਜਦੋਂ ਆੜ੍ਹਤੀ ਸਿੱਧਾ ਕਿਸਾਨ ਨੂੰ ਸੀਲੋ ਦੇ ਕੋਲ ਭੇਜੇਗਾ, 1-2 ਸਾਲ ਤੱਕ ਆੜ੍ਹਤੀ ਦੀ ਪਰਚੀ ਤੇ ਆੜ੍ਹਤੀ ਨੂੰ ਉਹਦੀ ਬਣਦੀ ਕਮਿਸ਼ਨ ਮਿਲੇਗੀ। ਉਸ ਤੋਂ ਬਾਅਦ ਆੜ੍ਹਤੀ ਨੂੰ ਵੀ ਬਾਹਰ ਕਰ ਦਿੱਤਾ ਜਾਏਗਾ, ਕਿਉਂਕਿ ਜਿਹੜੇ 2.5% ਕਮਿਸ਼ਨ ਆ ਸੀਲੋ ਵਾਲੇ ਉਹ ਵੀ ਕਿਸਾਨ ਨੂੰ ਸਿੱਧਾ ਕਹਿਣਗੇ ਕਿ ਆਪਾਂ ਤੈਨੂੰ ਇੰਨੀ ਕੀਮਤ ਵੱਧ ਦਿੰਦੇ ਆ। ਇਸ ਤਰੀਕੇ ਸਟੈਪ ਬਾਏ ਸਟੈਪ ਇਹ ਕਾਰਪੋਰੇਟ ਘਰਾਣੇ ਆ ਜਿਹੜੇ ਪਹਿਲਾਂ ਮਜ਼ਦੂਰਾਂ ਨੂੰ, ਉਸ ਤੋਂ ਬਾਅਦ ਆੜ੍ਹਤੀਆਂ ਨੂੰ ਇਸ ਸਾਰੇ ਸਿਸਟਮ 'ਚੋਂ ਬਾਹਰ ਕਰਨਗੇ। ਜਦੋਂ ਕਿਸਾਨ ਸਿੱਧਾ ਸੀਲੋ ਦੇ ਵੱਸ ਪੈਂਦਾ ਆ ਤਾਂ ਉਸ ਤੋਂ ਬਾਅਦ ਮੰਡੀ ਸਿਸਟਮ ਓਨੇ ਸਮੇਂ ਤੱਕ ਖਤਮ ਹੋ ਜਾਊਗਾ, ਤਾਂ ਕਿਸਾਨਾਂ ਦੇ ਉੱਪਰ ਸੀਲੋ ਵਾਲੇ ਆਪਣੀ ਮਰਜ਼ੀ ਦੇ ਨਾਲ ਕੁਆਲਿਟੀ ਕੱਟ ਲਾ ਸਕਦੇ ਆ, ਆਪਣੀ ਮਰਜ਼ੀ ਦੇ ਨਾਲ ਰੇਟ ਲਾਉਣਗੇ, ਤਾਂ ਉੱਥੇ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੋਊਗੀ। ਤਾਂ ਜਿਹੜੇ 3 ਕਾਨੂੰਨ ਕਾਲੇ ਕਾਨੂੰਨ ਬਣੇ ਸਨ ਉਹ ਇਸੇ ਨੂੰ ਲੈ ਕੇ ਬਣੇ ਸਨ, ਤੇ ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ 1 ਸਾਲ ਵੱਡਾ ਸੰਘਰਸ਼ ਲੜ ਕੇ 1000 ਦੇ ਕਰੀਬ ਜਾਨਾਂ ਗਵਾ ਕੇ ਕਾਨੂੰਨ ਰੱਦ ਕੀਤੇ। ਪਰ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਉਹ ਕਾਨੂੰਨ ਲਾਗੂ ਕਰਦਿਆਂ ਅੰਦਰ ਖਾਤੇ ਜਿਹੜਾ ਆ ਪੰਜਾਬ ਸਰਕਾਰ ਦੇ ਮੰਡੀ ਬੋਰਡ ਦੇ ਅਫਸਰ ਨੋਟਿਸ ਕੱਢ ਰਹੇ ਆ ਆੜ੍ਹਤੀਆਂ ਨੂੰ ਕਿ ਤੁਸੀਂ ਜਿਹੜੀ ਆ ਕਣਕ ਸਿੱਧੀ ਸੀਲੋ ਦੇ ਵਿੱਚ ਭੇਜੋ। ਪਹਿਲੇ ਸਾਲ ਪੰਜਾਬ ਸਰਕਾਰ ਨੇ, ਜਿਹੜੀ ਬਦਲਾਵ ਦੀ ਸਰਕਾਰ ਆਈ ਆ, ਉਹਨੇ 8 ਸੀਲੋਆਂ ਨੂੰ ਮੰਡੀ ਯਾਰਡ ਡਿਕਲੇਅਰ ਕੀਤਾ ਆ। ਇਹਦੇ ਉੱਪਰ ਕਿਸਾਨ ਆਗੂ ਜੋ ਸੰਯੁਕਤ ਕਿਸਾਨ ਮੋਰਚਾ ਨੌਨ ਪੋਲੀਟੀਕਲ ਆ, ਉਹਦੇ ਆਗੂ ਸੁਖਦੇਵ ਸਿੰਘ ਭੋਜਰਾਜ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਆ, ਉਹਨਾਂ ਦਾ ਕੀ ਕਹਿਣਾ ਆ ਤੁਸੀਂ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਦੇਵ ਸਿੰਘ ਭੋਜਰਾਜ, ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ। ਅੱਜ ਆਪ ਜੀ ਦੇ ਨਾਲ ਬਹੁਤ ਹੀ ਸੰਵੇਦਨਸ਼ੀਲ ਮਸਲੇ ਦੇ ਉੱਤੇ ਦੁਬਾਰਾ ਗੱਲ ਕਰਨ ਜਾ ਰਹੇ ਹਾਂ ਕਿ ਕੇਂਦਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਕਿਸਾਨਾਂ, ਮਜ਼ਦੂਰਾਂ ਤੇ ਸਮੂਹ ਪੰਜਾਬੀਆਂ ਨੇ ਲੰਬਾ ਸਮਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੜਾਈ ਲੜ ਕੇ ਤੇ ਰੱਦ ਕਰਵਾਇਆ। ਉਦੋਂ ਤੋਂ ਹੀ ਕੇਂਦਰ ਸਰਕਾਰ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਫਿਰਾਕ ਵਿੱਚ ਸੀ, ਜਿਸ ਨੂੰ ਪੰਜਾਬ ਸਰਕਾਰ ਦੇ ਮੰਡੀ ਬੋਰਡ ਵਿਭਾਗ ਨੇ 6 ਅਪ੍ਰੈਲ ਨੂੰ ਇੱਕ ਲੈਟਰ ਜਾਰੀ ਕਰਕੇ ਤੇ 6 ਜ਼ਿਲ੍ਹਿਆਂ ਦੇ 8 ਸਾਈਲੋ ਪਲਾਟਾਂ ਨੂੰ ਮੰਡੀ ਯਾਰਡ ਦਾ ਦਰਜਾ ਦੇ ਦਿੱਤਾ। ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਪਿਛਲੇ ਸਾਲ ਕਮਾਂਡ ਸੰਭਾਲਦਿਆਂ ਸਾਰ ਹੀ ਮੋਗਾ ਜ਼ਿਲ੍ਹੇ ਦੇ ਡਬਰੂ ਪਲਾਟ ਨੂੰ ਮੰਡੀ ਸਾਈਲੋ ਨੂੰ ਮੰਡੀ ਐਲਾਨ ਕੀਤਾ ਸੀ, ਸਰਕਾਰੀ ਮੰਡੀ ਐਲਾਨ ਕੀਤਾ ਸੀ। ਸੋ ਜਿਸ ਨੇ ਪਿਛਲੇ ਸਾਲ 36 ਮੰਡੀਆਂ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਦਾ ਸਖਤ ਵਿਰੋਧ ਕੀਤਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ, ਤੇ ਭਗਵੰਤ ਮਾਨ ਜੀ ਮੰਨੇ ਸਨ ਕਿ ਉਹਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ। ਪਰ ਉਹਨਾਂ ਉਹਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ, ਉਲਟਾ ਸਗੋਂ ਹੋਰ 8 ਸਾਈਲੋਜ਼ ਨੂੰ ਇਹਨਾਂ ਨੇ ਮੰਡੀਆਂ ਦਾ ਦਰਜਾ ਦੇ ਦਿੱਤਾ। ਸੋ ਇਸ ਦੇ ਨਾਲ ਲੱਖਾਂ ਮੁਲਾਜ਼ਮ, ਆੜ੍ਹਤੀ, ਮੁਨਸ਼ੀ ਤੇ ਮਜ਼ਦੂਰਾਂ ਨੂੰ ਭਾਰੀ ਆਰਥਿਕ ਸੱਟ ਵੱਜਣੀ ਹੈ। ਸੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਇਸ ਦੇ ਬਾਰੇ 10 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਤੇ ਫੈਸਲਾ ਲਿਆ 15 ਅਪ੍ਰੈਲ ਨੂੰ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਅਤੇ ਫੂਡ ਸਪਲਾਈ ਮੰਤਰੀ ਲਾਲਚੰਦ ਕਠਾਰੂ ਚੱਕ ਨੂੰ ਮੰਗ ਪੱਤਰ ਦਿੱਤੇ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਇਹਨਾਂ ਸਾਈਲੋ ਪਲਾਟਾਂ ਨੂੰ ਜੋ ਲੈਟਰ ਜਾਰੀ ਕੀਤਾ ਗਿਆ ਉਹਨੂੰ ਰੱਦ ਕਰਨ ਦੀ ਗੱਲ ਕੀਤੀ ਸੀ। ਔਰ ਨਾਲ ਦੀ ਨਾਲ ਹੀ ਜਿਹੜੇ ਸਾਡੇ ਕੁਆਲਿਟੀ ਕੱਟ ਦੀ ਗੱਲ ਚੱਲਦੀ ਸੀ, ਉਹ ਕੁਆਲਿਟੀ ਕੱਟ ਨਾ ਲਗਾਉਣ ਦੀ ਆਪਾਂ ਜਿਹੜੀ ਇਹ ਗੱਲ ਰੱਖੀ ਸੀ। ਸੋ ਕੱਲ੍ਹ ਵੀ ਸਾਡੀ ਜਿਹੜੀ ਸਾਡੀ 19 ਅਪ੍ਰੈਲ ਨੂੰ ਵੀ ਮਾਨਯੋਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਨਾਲ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਹੋਈ ਸੀ, ਜਿਸ ਦੇ ਉੱਤੇ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਾਈਲੋ ਦਾ ਜਿਹੜਾ ਨੋਟੀਫਿਕੇਸ਼ਨ ਰੱਦ ਕਰਨ ਵਾਸਤੇ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਤੇ ਇਹਦਾ ਜਿਹੜਾ ਆਪਾਂ ਹੱਲ ਕਰਾਂਗੇ। ਸੋ ਸਰਕਾਰ ਨੇ ਕੈਬਨਿਟ ਮੰਤਰੀ ਨੇ ਜੋ ਸਮਾਂ ਲਿਆ ਸੀ ਕਿ ਸਾਈਲੋ ਪਲਾਟਾਂ ਦਾ ਨੋਟੀਫਿਕੇਸ਼ਨ ਰੱਦ ਜਿਹੜਾ ਉਹ 2 ਦਿਨ ਦੇ ਵਿੱਚ ਕਰ ਦਿਆਂਗੇ, ਸੋ ਉਹ ਸਮਾਂ ਜਿਹੜਾ ਅੱਜ ਬੀਤ ਰਿਹਾ ਹੈ। ਤੇ ਉਲਟਾ 19 ਤਰੀਕ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਮੰਡੀ ਬੋਰਡ ਮਹਿਕਮੇ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਤੇ ਨੌਸ਼ਹਿਰਾ ਮੱਝਾ ਸਿੰਘ ਦੇ ਆੜ੍ਹਤੀਆਂ ਨੂੰ ਇਹ ਹਦਾਇਤ ਕੀਤੀ ਕਿ ਨੌਸ਼ਹਿਰਾ ਮੱਝਾ ਸਿੰਘ ਦੇ ਸਾਰੇ ਆੜ੍ਹਤੀ ਜਿਹੜੇ ਨੇ ਉਹ ਲਾਇਸੈਂਸ ਜਿਹੜੇ ਨੇ ਸ਼ੀਨਾ ਰੇਲਵੇ ਸਾਈਲੋ ਪਲਾਟ ਦੇ ਉੱਚ ਦਰਜ ਕਰਾਉਣ ਤੇ ਕਣਕ ਸਿੱਧੀ ਜਿਹੜੀ ਹੈ ਸਾਈਲੋ ਪਲਾਟ ਤੇ ਭੇਜਣ, ਜਿਹੜਾ ਕਿ ਬਹੁਤ ਹੀ ਜਿਹੜਾ ਉਹ ਕਿਸਾਨਾਂ ਦੇ ਨਾਲ ਧੱਕਾ, ਮਜ਼ਦੂਰਾਂ ਦੇ ਨਾਲ ਧੱਕੇ ਵਾਲਾ ਔਰ ਇਹਨਾਂ ਦੇ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਦਾ ਨਿਵਾਲਾ ਖੋਹਣ ਵਾਲਾ ਫੈਸਲਾ ਹੈ, ਜਿਸ ਦਾ ਜਿੱਥੇ ਆੜ੍ਹਤੀਆਂ ਨੇ ਵਿਰੋਧ ਕੀਤਾ, ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਅਸੀਂ ਕੱਲ ਨੌਸ਼ਹਿਰਾ ਮੱਝਾ ਸਿੰਘ ਸਾਈਲੋ ਪਲਾਟ ਦੇ ਸਾਹਮਣੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਕੇ 24 ਘੰਟਿਆਂ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ ਕਿ 24 ਘੰਟਿਆਂ ਦੇ ਵਿੱਚ ਨੌਸ਼ਹਿਰਾ ਮੱਝਾ ਸਿੰਘ ਮੰਡੀ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਔਰ ਕਿਸਾਨਾਂ ਦੇ ਰੋਹ ਦੇ ਅੱਗੇ ਸਰਕਾਰ ਨੇ ਝੁਕਦਿਆਂ ਆੜ੍ਹਤੀਆਂ ਦੇ ਨਾਲ ਮੀਟਿੰਗ ਕਰਕੇ ਉਸ ਮੰਡੀ ਨੂੰ ਬੇਸ਼ੱਕ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਔਰ ਜਿਸ ਦੇ ਕਾਰਨ ਅਸੀਂ ਜੋ ਅੱਜ ਧਰਨਾ 12 ਵਜੇ ਨੈਸ਼ਨਲ ਹਾਈਵੇ ਅੰਮ੍ਰਿਤਸਰ ਪਠਾਨਕੋਟ ਤੇ ਲਾਉਣਾ ਸੀ, ਉਹਨੂੰ ਅਸੀਂ ਕੁਝ ਸਮੇਂ ਲਈ ਅੱਗੇ ਕਰ ਦਿੱਤਾ ਹੈ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਸਰਕਾਰ ਜਿੰਨੀ ਦੇਰ ਸਾਰੇ ਸਾਈਲੋ ਪਲਾਟਾਂ ਨੂੰ ਮੰਡੀਆਂ ਦਾ ਜੋ ਦਰਜਾ ਦਿੱਤਾ ਹੈ ਉਹਨੂੰ ਰੱਦ ਨਹੀਂ ਕਰਦੀ, ਉਨੀ ਦੇਰ ਸਾਡਾ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹਿਣਾ ਹੈ। ਕਾਰਨ ਸਭ ਤੋਂ ਵੱਡਾ ਦੇਖੋ ਇਹ ਹੈ ਕਿ ਬਾਰਦਾਨਾ ਜਿਹੜਾ ਹੈ ਉਹ ਨਹੀਂ ਭੇਜਿਆ ਜਾ ਰਿਹਾ ਮੰਡੀਆਂ ਦੇ ਵਿੱਚ ਲੋੜੀਂਦਾ, ਲਿਫਟਿੰਗ ਨਹੀਂ ਹੋ ਰਹੀ। ਸੋ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਭਾਈ ਇਹ ਤੁਹਾਡੀਆਂ ਜਿਹੜੀਆਂ ਨੇ ਸਾਜ਼ਿਸ਼ਾਂ ਨੇ ਕਿ ਮੰਡੀਆਂ 'ਚ ਬਾਰਦਾਨਾ ਨਾ ਭੇਜੋ, ਲਿਫਟਿੰਗ ਨਾ ਕਰਾਓ, ਤੇ ਉਧਰ ਸਾਈਲੋ ਜਿਹੜੇ ਆ ਉਹ ਇਹਨਾਂ ਨੇ ਚਾਲੂ ਕੀਤੇ ਹੋਏ ਆ ਤਾਂ ਜੋ ਕਿਸਾਨ ਮਜਬੂਰ ਹੋਣ ਉਹਨਾਂ ਸਾਈਲੋ ਦੇ ਉੱਤੇ ਦਾਣੇ ਲੈ ਕੇ ਜਾਣ ਵਾਸਤੇ। ਅਸੀਂ ਇਸ ਸਮੇਂ ਕੱਥੂ ਨੰਗਲ ਦੇ ਕੋਲ ਬਾਈਪਾਸ ਦੇ ਉੱਪਰ ਬਣੇ ਇੱਕ ਸੀਲੋ ਕੋਲ ਖੜੇ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਦਿਓ ਕੱਦ ਸੀਲੋ ਵੱਲ ਝਾਤੀ ਮਰਾਓ। ਇਸ ਸੀਲੋ ਦੇ ਵਿੱਚ 5 ਲੱਖ ਕੁਇੰਟਲ ਦੇ ਕਰੀਬ ਕਣਕ ਜਿਹੜੀ ਆ ਪੂਰੇ ਜ਼ਿਲ੍ਹੇ ਦੀ ਕਣਕ ਪੈ ਸਕਦੀ ਆ। 4 ਜਿਹੜੇ ਵੱਡੇ ਸੀਲੋ ਨੇ ਤੇ ਇਹਦੇ ਕੋਲੋਂ ਰੇਲਵੇ ਲਾਈਨ ਲੰਘਦੀ ਆ ਤਾਂ ਨਵਾਂ ਆਊਟਰ ਬਣੇਗਾ ਜੋ ਸੀਲੋ ਦੇ ਵਿੱਚੋਂ ਹੋ ਕੇ ਜਾਏਗਾ। ਇੱਥੇ ਜਿਹੜੀ ਆ ਕਿਸਾਨਾਂ ਦੀ ਕਣਕ ਟਰਾਲੀਆਂ ਤੋਂ ਸਿੱਧੀ ਇਹਨਾਂ ਸੀਲੋਂ ਦੇ ਵਿੱਚ ਉਹਦਾ ਮੋਇਸਚਰ ਸੈੱਟ ਕਰਕੇ ਉਹਦੇ ਵਿੱਚ ਜੋ ਵੇਸਟ ਨੂੰ ਕੱਢ ਕੇ ਭਰੀ ਜਾਊਗੀ। ਇਹਨਾਂ ਸੀਲੋਆਂ ਤੋਂ ਕਣਕ ਸਿੱਧੀ ਟ੍ਰੇਨ ਦੀਆਂ ਬੋਗੀਆਂ ਦੇ ਰਾਹੀਂ ਵਪਾਰੀ ਜਿੱਥੇ ਚਾਹੁੰਣਗੇ ਉਹ ਖੜ ਸਕਦੇ ਆ। ਤਾਂ ਸਿੱਧਾ ਇਹਦੇ ਵਿੱਚੋਂ ਨੁਕਸਾਨ ਜਿਹੜਾ ਹੋਣ ਜਾ ਰਿਹਾ, ਸਭ ਤੋਂ ਪਹਿਲਾ ਨੁਕਸਾਨ ਲੇਬਰ ਨੂੰ ਹੋਊਗਾ, ਉਸ ਤੋਂ ਬਾਅਦ ਦੂਜਾ ਨੁਕਸਾਨ ਜਿਹੜਾ ਪੱਲੇਦਾਰ, ਤੇ ਉਸ ਤੋਂ ਅਗਲਾ ਨੁਕਸਾਨ ਜਿੰਨਾ ਪੰਜਾਬ ਦਾ ਟਰਾਂਸਪੋਰਟ ਆ, ਚਾਹੇ ਉਹ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਟਰਾਂਸਪੋਰਟ ਦੇ ਰਾਹੀਂ ਕਮਾਈ ਕਰਦੇ ਸੀ, ਚਾਹੇ ਉਹ ਪੰਜਾਬ ਦੀਆਂ ਇੰਨੀਆਂ ਟਰੱਕ ਯੂਨੀਅਨਾਂ ਇੰਨੀ ਵੱਡੀ ਗਿਣਤੀ 'ਚ ਟਰੱਕ ਆ, ਇਹਨਾਂ ਸਾਰਿਆਂ ਨੂੰ ਬੇਰੁਜ਼ਗਾਰ ਕਰਨ ਦਾ ਜਿਹੜਾ ਆ ਇਹ ਕਾਰਜ ਸਰਕਾਰ ਵੱਲੋਂ ਕੀਤਾ ਜਾ ਰਿਹਾ। ਦੂਜੇ ਪਾਸੇ ਜਦੋਂ ਪੰਜਾਬ ਝਾਰਖੰਡ ਤੋਂ ਕੋਲਾ ਖਰੀਦਦਾ ਆ ਤਾਂ ਕੇਂਦਰ ਸਰਕਾਰ ਉਹ ਕੋਲਾ ਸਿੱਧਾ ਦੱਖਣ ਨੂੰ ਭੇਜ ਕੇ ਸ਼੍ਰੀਲੰਕਾ ਦੇ ਰਾਹੀਂ ਸ਼ਿਪ ਦੇ ਰਾਹੀਂ ਹੋ ਕੇ ਗੁਜਰਾਤ ਪਹੁੰਚਦਾ ਹੈ, ਉੱਥੋਂ ਟ੍ਰੇਨ ਦੇ ਰਾਹੀਂ ਪੰਜਾਬ ਆਉਂਦਾ। ਉਦੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਰੂਟ ਵਾਸਤੇ ਸਿੱਧੀਆਂ ਟ੍ਰੇਨਾਂ ਅਵੇਲੇਬਲ ਨਹੀਂ ਹੈ, ਤਾਂ ਜਦੋਂ ਪੰਜਾਬ 'ਚੋਂ ਦਾਣੇ ਲਿਜਾਏ ਜਾਣਗੇ ਉਦੋਂ ਸਿੱਧੀਆਂ ਟ੍ਰੇਨਾਂ ਵੀ ਅਵੇਲੇਬਲ ਹੋਣਗੀਆਂ। ਇਸ ਸਾਲ ਵੀ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗੱਲ ਕਹੀ ਆ ਕਿ ਜਿਹੜੇ ਦਾਣੇ ਆ ਉਹ ਪੰਜਾਬ ਦੇ ਸਿਰਫ ਪੱਕੇ ਗੋਦਾਮਾਂ 'ਚ ਸਟੋਰ ਕੀਤੇ ਜਾਣਗੇ, ਬਾਕੀ ਜਿੰਨਾ ਵੀ ਆ ਅਨਾਜ ਆ ਉਹਨੂੰ ਖੁੱਲ੍ਹੇ ਗੋਦਾਮਾਂ 'ਚ ਸਟੋਰ ਕਰਨ ਦੀ ਥਾਂ ਤੇ ਦੂਜੇ ਸੂਬਿਆਂ ਨੂੰ ਭੇਜਿਆ ਜਾਊਗਾ। ਤਾਂ ਇੱਥੇ ਸਿੱਧਾ ਦੇਖਿਆ ਜਾ ਸਕਦਾ ਹੈ ਕਿ ਇੱਕ ਬਸਤੀ ਦੇ ਵਾਂਗ ਪੰਜਾਬ ਦੇ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ ਵਤੀਰਾ ਕੀਤਾ ਜਾ ਰਿਹਾ। ਤੇ ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਜੋ ਵਰਤਾਰੇ ਦਾ ਉਹ ਡਟਵਾਂ ਵਿਰੋਧ ਕਰਨਗੇ। ਜੇ ਸਰਕਾਰ ਆਉਂਦੇ ਦਿਨਾਂ ਦੇ ਵਿੱਚ ਇਹ ਆਪਣੇ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੀ ਤਾਂ ਤਿੱਖਾ ਸੰਘਰਸ਼ ਵੇਖਣ ਨੂੰ ਮਿਲੇਗਾ। ਸੋ ਅਸੀਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਥੋੜਾ ਹੌਸਲਾ ਰੱਖੋ, ਸਿਦਕ ਰੱਖੋ। ਬੇਸ਼ੱਕ ਮੌਸਮ ਵੀ ਖਰਾਬ ਹੈ, ਇਹਨਾਂ ਨੇ ਤੁਹਾਡਾ ਬਹੁਤ ਵੱਡਾ ਨੁਕਸਾਨ ਕਰਨਾ ਹੈ, ਤੁਹਾਨੂੰ ਇਸ ਗੱਲ ਸਾਰੀ ਦਾ ਪਤਾ ਹੈ,
ਥੋੜੇ ਜਿਹੇ ਲਾਲਚ ਦੇ ਵਿੱਚ ਆ ਕੇ ਇਹਨਾਂ ਸਾਈਲੋਜ਼ ਦੇ ਉੱਤੇ ਨਾ ਜਾਓ, ਕਿਉਂਕਿ ਹੁਣ ਤਾਂ ਇਹ ਥੋੜਾ ਬਹੁਤਾ ਰੇਟ ਤੁਹਾਨੂੰ ਵੱਧ ਦੇ ਦੇਣਗੇ, ਪਰ ਆਉਂਦੇ ਸਾਲਾਂ ਤੋਂ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਰੇਟ ਲਾਉਣੇ ਆ। ਤੁਹਾਨੂੰ ਮੋਇਸਚਰ ਕੱਟ ਲਾਉਣਾ ਹੈ, ਕੁਆਲਿਟੀ ਕੱਟ ਲਾਉਣਾ ਹੈ। ਬੇਸ਼ੱਕ ਸਰਕਾਰੀ ਰੇਟ ਜਿਵੇਂ ਕੇਂਦਰ ਸਰਕਾਰ ਕਹਿੰਦੀ ਸੀ ਕਿ MSP ਜਿਹੜੀ ਉਹ ਜਾਰੀ ਰਹੇਗੀ, MSP ਲੱਖ ਵਾਰੀ ਜਾਰੀ ਰਹੇ ਹਾਂ। ਜੇਕਰ ਜਿਵੇਂ ਹੁਣ ਇਹਨਾਂ ਨੇ ਨਸ਼ਹਿਰਾ ਮੰਡੀ ਬੰਦ ਕਰਨ ਦੀ ਗੱਲ ਕੀਤੀ ਹੈ, ਔਰ ਇਹਨਾਂ ਨੇ ਇੱਥੇ ਲਾਗੇ ਨਾਲ ਲੱਗਦੀਆਂ ਹਰੇਕ ਸਾਈਲੋ ਦੇ ਚੁਫੇਰੇ ਲੱਗਦੀਆਂ ਜਿਹੜੀਆਂ 10-15 ਮੰਡੀਆਂ ਨੇ, ਉਹਨਾਂ ਆੜ੍ਹਤੀਆਂ ਦੇ ਉੱਤੇ ਦਬਾਅ ਬਣਾਇਆ ਕਿ ਕਣਕ ਜਿਹੜੀ ਹੈ ਉਹ ਸਿੱਧੀ ਉੱਥੇ ਭੇਜੋ। ਜੇਕਰ ਇਸੇ ਤਰ੍ਹਾਂ ਇਹ ਸਰਕਾਰੀ ਮੰਡੀਆਂ ਕੁਝ ਇਸ ਸਾਲ ਤੇ ਕੁਝ ਇਹਨਾਂ ਅਗਲੇ ਸਾਲ ਬੰਦ ਕਰ ਦਿੱਤੀਆਂ, ਤੇ ਫਿਰ ਭਰਾਵੋ ਤੁਹਾਡਾ ਚਾਹੇ MSP ਲਾਗੂ ਰਵੇ, ਲੱਖ ਵਾਰੀ ਤੁਹਾਡਾ ਕੇਂਦਰ ਸਰਕਾਰ ਰੇਟ ਵਧਾਈ ਜਾਵੇ, ਪਰ ਇਹਨਾਂ ਦੀ ਸਾਜ਼ਿਸ਼ ਜਿਹੜੀ ਉਹ ਸਿਰੇ ਚੜ ਜਾਣੀ ਹੈ। ਕਿਉਂਕਿ ਜੇ ਸਰਕਾਰੀ ਮੰਡੀਆਂ ਬੰਦ ਹੋ ਗਈਆਂ ਤੇ ਕਾਰਪੋਰੇਟਾਂ ਨੇ ਸਾਈਲੋ ਪਲਾਟਾਂ ਦੇ ਉੱਤੇ ਆਪਣੀ ਮਰਜ਼ੀ ਦੇ ਰੇਟ ਲਾਉਣੇ ਆ। ਤੁਹਾਡੀ ਫਸਲ ਕੌਡੀਆਂ ਦੇ ਭਾਅ ਇਹਨਾਂ ਖਰੀਦਣੀ ਹੈ। ਸੋ ਇਸ ਕਰਕੇ ਇਹ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਈਲੋ ਪਲਾਟਾਂ ਤੇ ਬਿਲਕੁਲ ਨਾ ਜਾਇਓ। ਔਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਮੇਰੀ ਵਿਸ਼ੇਸ਼ ਕਰਕੇ ਬੇਨਤੀ ਹੈ ਕਿ ਤੁਹਾਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ 2 ਦਿਨ ਦਾ ਟਾਈਮ ਦਿੱਤਾ ਸੀ, ਉਹ ਅੱਜ 2 ਦਿਨ ਦਾ ਟਾਈਮ ਪੂਰਾ ਹੋ ਰਿਹਾ ਹੈ। ਇਸ ਦੇ ਬਾਰੇ ਜੇਕਰ ਕੋਈ ਸਰਕਾਰ ਵੱਲੋਂ ਸਾਈਲੋ ਪਲਾਟਾਂ ਨੂੰ ਜੋ ਮੰਡੀਆਂ ਦਾ ਦਰਜਾ ਦੇਣ ਦੀ ਚਿੱਠੀ ਜਾਰੀ ਕੀਤੀ ਸੀ, ਅਗਰ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਫਿਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਵੱਡਾ ਸੰਘਰਸ਼ ਆਰੰਭੇਗਾ, ਜਿਸ ਦੇ ਵਿੱਚ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਹੈ। ਸੋ ਇਨ੍ਹਾਂ ਲਫ਼ਜ਼ਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।